हाँ भी नसीब कौर मेरी गल ध्यान नाल सुनी। मैं बहुत तेज बोलदा लेकिन अज मैं बहुत मट्ठा बोलूँगा ताकि तेनों मेरी गल की समझ आ जाए। पहली गल तो मैं तेनों नसीब कौर क्यों कहा, क्योंकि तू बंदा नहीं जनानी आ। जिहड़ा बंदा हुंदा मर्द हुंदा कभी दूजे बंदे का गिला नहीं करता। मैनूं नहीं लगता इस दौर दे विच कोई बंदा दुनिया तो चला गया तो कोई जनानी भी उहदा गिला करती होगी। अज किसी बीपी का नाम नसीब कौर होया तो मैनूं दिल च गां जरूर कढ़दी होगी कि किहड़े खच इंसान दे नाल मेरी तुलना करती। तू गल्लां करदा कि सिद्धू मूसेवाले ने तैनूं दबाउण दी कोशिश की, सिद्धू मूसेवाला तेथों गाने मंगदा रहा, तू मूहरों कैड़ा निकलिया। भलिया किहड़ियां गल्लां करदा पिया। ओल्ड स्कूल दे विच तेरा रैप माड़ा जिहा लै लिया, सानूं पता लग गया कि चढ़दे पंजाब दे विच नसीब नाम दी चीज़ भी हैगी आ। जिहड़ा बंदा कोई सिद्धू मूसेवाले दे लागे भी लगदा सी, लागे तां बहुत दूर दी गल आ। जिहड़ा बंदे दा नाम ही ओह स्टेज ते जां अपने गाने विच लै दिंदा सी, ओह सैक दे विच साह पा दिंदा सी। जसविंदर बराड़ अड़गे तुहाडे कोल मिसाल पई होई आ। तू गल्लां मारदा कि सिद्धू मूसेवाला तेथों गाने लैंदा रहा। सिद्धू मूसेवाले दे गाने तां दुनिया आप गाउंदी रही आ। तू यकीन कर जा, सिद्धू मूसेवाले दी कमाई पता की आ ट्रेलर देख। बाशिया कौन है? आ कौन आ? हाँ सिद्धू सिद्धू ये किधर गया? मर गया। ਇੱਥੇ ਬੱਚਾ ਬੱਚਾ ਪਾਕਿਸਤਾਨ ਦੇ ਵਿੱਚ ਸਿੱਧੂ ਮੂਸੇਵਾਲੇ ਨੂੰ ਜਾਣਦਾ। ਇੱਥੇ ਸਪਾਈ ਨਿਕਲਦੀ ਆ 295 ਮਿੱਠੀ ਬੱਚਿਆਂ ਦੇ ਖਾਣ ਵਾਲੀ, ਉਹਦੇ ਉੱਪਰ ਸਿੱਧੂ ਮੂਸੇਵਾਲੇ ਦੀ ਫੋਟੋ ਤੇ ਸਿੱਧੂ ਮੂਸੇਵਾਲੇ ਦਾ ਨਾਮ ਲਿਖਿਆ ਹੋਇਆ। ਇੱਥੇ ਚੁੱਲ੍ਹਿਆਂ ਤੇ ਗੱਲਾਂ ਹੁੰਦੀਆਂ ਨੇ, ਇੱਥੇ ਜਗ੍ਹਾ ਜਗ੍ਹਾ ਤੇ ਉਹਦੇ ਪੋਸਟਰ ਲੱਗੇ ਹੋਏ ਆ ਜਿਵੇਂ ਸਿਆਸੀ ਲੋਕਾਂ ਦੇ ਲੱਗੇ ਹੁੰਦੇ ਆ। ਇੱਥੇ ਪਾਕਿਸਤਾਨ ਦੇ ਵਿੱਚ ਉਹਦੀ ਸਾਲਗਿਰਾ ਮਨਾਈ ਜਾਂਦੀ ਆ। ਤੂੰ ਗੱਲਾਂ ਮਾਰਦਾ, ਪਤਾ ਨਹੀਂ ਤੂੰ ਆਪਣੇ ਆਪ ਨੂੰ ਕੀ ਸਮਝਦਾ। ਯਕੀਨ ਕਰ ਜਾ, ਸਿੱਧੂ ਮੂਸੇਵਾਲਾ ਬਿਲਬੋਰਡ ਤੇ ਡਰੇਕ ਤੇ ਗੋਰੇ ਕਾਲੇ ਉਹ ਇੱਕ ਸਾਈਡ ਤੇ ਰਹਿ ਗਿਆ। ਪਾਕਿਸਤਾਨ ਨੂੰ ਇਤਿਹਾਸ ਦੇ ਵਿੱਚ ਤੁਸੀਂ ਦੁਸ਼ਮਣ ਕੰਟਰੀ ਮੰਨਦੇ ਹੋ ਨਾ, ਗੱਲਾਂ ਉਹ ਹੁੰਦੀਆਂ ਜਿਹੜੀ ਤਾਰੀਫ ਤੁਹਾਡੀ ਦੁਸ਼ਮਣ ਕਰੇ। ਦੁਸ਼ਮਣ ਦੇ ਮੁਲਕ ਦੇ ਵਿੱਚ, ਤੁਹਾਡੇ ਮੁਲਕ ਦੇ ਵਿੱਚ 100 ਚੋਂ 100% ਲੋਕ ਉਹਨੂੰ ਜਾਣਦੇ ਸੀ। ਇੱਥੇ 100 ਚੋਂ 110% ਉਹਨੂੰ ਲੋਕ ਜਾਣਦੇ ਸੀ। ਅਸੀਂ ਪੰਜਾਬੀ 12-14 ਕਰੋੜ ਅਸੀਂ ਉਹਨੂੰ ਜਾਣਦੇ ਸੀ। ਸਿੰਧੀ ਉਹਨੂੰ ਸੁਣਦੇ ਸੀ, ਬਲੋਚੀ ਉਹਨੂੰ ਸੁਣਦੇ ਸੀ, ਪਸ਼ਤੂਨ ਉਹਨੂੰ ਸੁਣਦੇ ਸੀ, ਭਾਵੇਂ ਸਮਝ ਆਉਂਦੀ ਸੀ ਕਿ ਨਹੀਂ ਆਉਂਦੀ ਸੀ। ਪਸ਼ਤੂਨਾ ਪਿਸਤੌਲ ਕੱਢਿਆ, ਉਹਦੇ ਉੱਪਰ ਸਿੱਧੂ ਮੂਸੇਵਾਲੇ ਦਾ ਨਾਮ ਲਿਖਿਆ ਹੋਇਆ। ਸਮਝ ਆਈ ਨਾ, ਇਹ ਸਿੱਧੂ ਮੂਸੇਵਾਲੇ ਦੀ ਕਮਾਈ ਸੀ। ਅੱਜ ਦੇ ਦੌਰ ਦੇ ਵਿੱਚ ਵੀ ਜਦੋਂ ਉਹਦਾ ਕੋਈ ਗਾਣਾ ਆਉਂਦਾ, ਉਹਦੇ ਮਰਨ ਤੋਂ ਬਾਅਦ ਟ੍ਰੈਂਡਿੰਗ ਨੰਬਰ 1 ਉਹਦੀ ਪਾਕਿਸਤਾਨ ਦੇ ਵਿੱਚ ਰਹਿੰਦੀ। ਤੁਸੀਂ ਭਲਾਂ ਦੀ ਪੁੱਠੇ ਹੋ ਜੋ, ਤੁਹਾਡੀ ਇੰਡਸਟਰੀ ਆਈ ਨੂੰ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ, ਪਤਾ ਨਹੀਂ ਕਿੰਨਾ ਟਾਈਮ ਰਹਿਣੀ ਆ ਪਾਕਿਸਤਾਨ ਦੇ ਵਿੱਚ। ਤੁਹਾਨੂੰ ਕੁੱਤੀ ਵੀ ਨਹੀਂ ਜਾਣਦੀ। ਸਿੱਧੂ ਮੂਸੇਵਾਲੇ ਦੇ ਲੋਕ ਅੱਜ ਵੀ ਡੇਰਿਆਂ ਤੇ ਗੱਲਾਂ ਕਰਦੇ, ਛੋਟੇ ਛੋਟੇ ਬੱਚੇ ਤੋਂ ਲੈ ਕੇ ਵੱਡੇ 70 ਸਾਲ ਦੇ ਬਜ਼ੁਰਗ ਤੱਕ ਉਹਦੀਆਂ ਗੱਲਾਂ ਕਰਦੇ ਆ। ਗਿੱਪੀ ਗਰੇਵਾਲ ਸਾਡੇ ਕੋਲ ਇੱਥੇ ਆ, ਭਾਈ ਨਾਸਰ ਕੋਲੇ, ਕਿਸੇ ਬੰਦੇ ਨੂੰ ਪਤਾ ਨਹੀਂ ਆ ਵੀ ਗਿੱਪੀ ਗਰੇਵਾਲ ਪੁੱਠਾ ਹੋਰ ਫਿਲਮਾਂ ਦੇਣ ਡਿਆ, ਗਾਣੇ ਕਰਨ ਡਿਆ, ਲੇਕਿਨ ਗਿੱਪੀ ਗਰੇਵਾਲ ਨੂੰ ਕੋਈ ਜਾਣਦਾ ਨਹੀਂ ਸੀ। ਇੱਥੇ ਚੱਕ ਮਨਸੂਰਾਂ 'ਚ ਆਇਆ ਸਾਡੇ ਲੈਲਪੁਰ ਦੇ ਵਿੱਚ, ਤੇ ਲੋਕਾਂ ਨੂੰ ਸਾਨੂੰ ਦੱਸਣਾ ਪੈਂਦਾ ਸੀ ਕਿ ਆਹ ਭਾਈ ਜੀ ਗਿੱਪੀ ਗਰੇਵਾਲ, ਕੈਰੀ ਔਨ ਜੱਟਾ ਇਹਨੇ ਫਿਲਮ ਬਣਾਈ ਆ, ਫਲਾਣੀ ਇਹਨੇ ਫਿਲਮ ਬਣਾਈ ਆ, ਧਮਕਾਣੀ ਇਹਨੇ ਫਿਲਮ ਬਣਾਈ ਆ। ਤੁਸੀਂ ਆਉਣ ਵਾਲੇ 20 ਸਾਲਾਂ ਦੇ ਵਿੱਚ ਵੀ ਸਿੱਧੂ ਜਿੰਨਾ ਨਾਂ ਪਾਕਿਸਤਾਨ ਦੇ ਵਿੱਚ ਨਹੀਂ ਕਮਾ ਸਕਦੇ। ਸਿੱਧੂ ਮੂਸੇਵਾਲਾ ਉਹ ਸੀ ਜਿਹਨੂੰ ਇੰਟਰਨੈਸ਼ਨਲ ਬਾਬਾ ਵਾਰਿਸ ਸ਼ਾਹ ਅਵਾਰਡ ਪਾਕਿਸਤਾਨ ਦੇ ਵਿੱਚੋਂ ਲੱਭਾ ਸੀ। ਤਰੀਕ ਦੇ ਵਿੱਚ ਇਤਿਹਾਸ ਪੱਟ ਕੇ ਵੇਖ ਲਾ, ਤੁਹਾਡੇ ਕਿਸੇ ਗੀਤਕਾਰ, ਤੁਹਾਡੇ ਕਿਸੇ ਕਲਾਕਾਰ ਨੂੰ ਅੱਜ ਤੱਕ ਪਾਕਿਸਤਾਨ ਦੇ ਵਿੱਚੋਂ ਅਵਾਰਡ ਨਹੀਂ ਲੱਭਾ, ਤੇ ਸਿੱਧੂ ਮੂਸੇਵਾਲੇ ਨੂੰ ਦਿੱਤਾ ਗਿਆ। ਸਾਨੂੰ ਸਿੱਧੂ ਮੂਸੇਵਾਲਾ ਚੰਗਾ ਪਤਾ ਕਿਉਂ ਲੱਗਦਾ? ਅਸੀਂ ਕੋਈ ਸਿੱਧੂ ਮੂਸੇਵਾਲੇ ਦੇ ਭਗਤ ਨਹੀਂ ਹੈਗੇ, ਅਸੀਂ ਕੋਈ ਉਹਨੇ ਭਗਤ ਨਹੀਂ ਹੈਗੇ। ਉਹ ਸਾਨੂੰ ਸਾਡੇ ਵਰਗਾ ਲੱਗਦਾ ਸੀ। ਸਾਨੂੰ ਐਂ ਲੱਗਦਾ ਸੀ ਕਿ ਜਿਵੇਂ ਅਸੀਂ ਬੈਠੇ ਹੋਏ ਹਾਂ। ਉਹ ਬੰਦਾ ਇੱਥੋਂ ਉੱਠਿਆ, ਧਰਤੀ ਤੋਂ ਉੱਠਿਆ ਸੀ ਚੱਪਲਾਂ ਪਾ ਕੇ, ਸਮਝੇ ਨਾ। ਉਹ ਬੰਦਾ ਇੱਥੇ ਗਿਆ, ਉਹਨੇ ਸਾਰੇ ਬ੍ਰਾਂਡ ਹੰਡਾਏ, ਉਹਨੇ ਦੁਨੀਆ ਦੀ ਵਨ ਦੀ ਲੱਕੜ ਨਾਲ ਬਹਿ ਕੇ ਉੱਠਿਆ, ਉਹਨੇ ਆਪਣਾ ਨਾਂ ਕਮਾਇਆ ਵਰਲਡ ਵਾਈਡ, ਉਹ ਬੰਦੇ ਦਾ ਨਾਂ ਹੋਇਆ। ਲੇਕਿਨ ਉਹ ਬੰਦਾ ਅੱਜ ਵੀ ਵੱਟਾਂ 'ਤੇ ਬਹਿ ਕੇ ਰੋਟੀ ਖਾਂਦਾ ਹੁੰਦਾ ਸੀ। ਸਮਝ ਆਈ ਨਾ। ਜਿਹੜਾ ਬੰਦਾ ਐਡਾ ਵੱਡਾ ਸਟਾਰ ਆ, ਜਿਹਨੂੰ ਗੋਰੇ ਕਾਲੇ ਵੇਖਣ ਦੀ ਉਡੀਕ ਕਰਦੇ ਆ, ਜਿਹਨੂੰ ਬਾਲੀਵੁੱਡ ਹਾਲੀਵੁੱਡ 'ਚ ਬੰਦੇ ਮਿਲਣ ਦੀ ਉਡੀਕ ਕਰਦੇ ਆ, ਉਹ ਬੰਦਾ ਵੱਟਾਂ 'ਤੇ ਬਹਿ ਕੇ ਰੋਟੀ ਖਾਂਦਾ ਪਿਆ ਸੀ। ਐਦਾਂ ਉਹਨੂੰ ਦੇਖ ਕੇ ਸਾਨੂੰ ਐਂ ਲੱਗਦਾ ਹੁੰਦਾ ਸੀ ਕਿ ਸਾਡੇ ਵਿੱਚੋਂ ਨਿਕਲਿਆ ਕੋਈ ਸਾਡਾ ਹੀ ਵਿਛੜਿਆ ਹੋਇਆ ਭਰਾ ਆ, ਕਿਉਂਕਿ ਅਸੀਂ ਵੀ ਕਿਸਾਨਾਂ ਦੇ ਪੋਤੇ ਆ। ਸਮਝ ਆਈ ਨਾ। ਤੇ ਇੱਕ ਬੰਦਾ ਇੱਥੋਂ ਉੱਠਿਆ ਤੇ ਇੱਥੇ ਹੀ ਮਰ ਗਿਆ। ਉਹ ਨਾ ਕਿਸੇ ਜਹਾਜ਼ 'ਚ ਮਰਿਆ, ਨਾ ਕਿਸੇ ਪੱਬ 'ਚ ਮਰਿਆ, ਨਾ ਕਿਸੇ ਕਲੱਬ 'ਚ ਮਰਿਆ, ਨਾ ਕਿਸੇ ਹੋਟਲ ਦੇ ਕਮਰੇ 'ਚ ਮਰਿਆ, ਨਾ ਕਿਸੇ ਹੋਰ 'ਚ ਮਰਿਆ। ਉਹ ਆਮ ਲੋਕਾਂ ਦੇ ਵਿੱਚ, ਆਮ ਇੱਕ ਪਿੰਡ ਦੀ ਸੜਕ ਦੇ ਉੱਤੇ, ਆਮ ਗੱਡੀ ਦੇ ਵਿੱਚ ਮਰਿਆ। ਆਮ ਚੱਪਲਾਂ ਉਹਨੇ ਪੈਰਾਂ ਦੇ ਵਿੱਚ ਪਾਈਆਂ ਹੋਈਆਂ ਸੀ। ਉਹ ਬੰਦਾ ਆਮ ਲੋਕਾਂ 'ਚ ਉੱਠਿਆ, ਆਮ ਲੋਕਾਂ ਦੇ ਵਿੱਚ ਹੀ ਉਹ ਮਰ ਗਿਆ। ਉਹ ਸਾਨੂੰ ਤਾਂ ਚੰਗਾ ਲੱਗਦਾ ਸੀ ਕਿਉਂਕਿ ਸਾਨੂੰ ਸਾਡੇ ਵਰਗਾ ਲੱਗਦਾ ਸੀ। ਤੁਸੀਂ ਖੱਚੋਂ, ਤੁਹਾਡੀ ਇੰਡਸਟਰੀ ਪੂਰੀ ਖੱਚ ਹੈ, ਠੀਕ ਹੈ, ਵਿੱਚੋਂ 2-4 ਬੰਦੇ ਕੱਢ ਕੇ। ਸਿਰਫ ਉਹਨਾਂ ਦੀ ਕਲਾਕਾਰੀ ਤੋਂ ਨਹੀਂ ਕਿ ਉਹ ਕਲਾਕਾਰ ਵਧੀਆ ਨਹੀਂ, ਉਹ ਇਨਸਾਨੀਅਤ ਉਹਨਾਂ ਵਿੱਚ ਹੈਗੀ ਆ, ਠੀਕ ਹੈ। ਉਹਨਾਂ ਦੀ ਇਨਸਾਨੀਅਤ ਤੋਂ ਮੈਂ ਕਹਿ ਰਿਹਾ ਕਿ ਉਹ ਬੰਦੇ ਵਿੱਚੋਂ ਕੱਢ ਕੇ, ਬੁੜੀਆਂ ਇੱਕ ਦੋ ਕੱਢ ਕੇ। ਤੁਸੀਂ ਸਾਰੇ ਕੋਡੇ ਹੋਏ ਹੋ, ਜਿੰਨੇ ਵੀ ਤੁਸੀਂ ਗੀਤਕਾਰ ਹੋ, ਸਾਰੇ ਕੋਡੇ ਹੋਏ ਹੋ। ਇੱਕ ਬੰਦਾ ਤੁਹਾਡੇ ਤੋਂ ਲੈਂਦਾ, ਇੱਕ ਤੁਹਾਡੇ ਤੇ ਚੜ੍ਹਦਾ, ਤੇ ਪਤਾ ਨਹੀਂ ਕਿੱਥੋਂ ਕਿਸੇ ਨੇ ਤੁਸੀਂ ਖਸਮ ਰੱਖੇ ਹੋਇਆ। ਕੋਈ ਇੱਕ ਖਸਮ ਨਹੀਂ ਹੈ। ਉਹ ਬੰਦਾ ਅੱਜ ਵੀ ਗੱਲ ਤੇ ਖੜਾ ਸੀ ਕਿ ਮੈਂ ਕਿਸੇ ਨੂੰ ਗੋਡਫਾਦਰ ਨਹੀਂ ਮੰਨਣਾ, ਤੇ ਨਹੀਂ ਮੰਨਿਆ। ਮਰ ਜਾਣਾ, ਜਾਨ ਛੱਡ ਜਾਣਾ, ਗੱਲਾਂ ਖੜੀਆਂ ਰਹਿੰਦੀਆਂ ਨੇ। ਜੱਟ ਗੱਲ ਟੰਗ ਗਿਆ ਉਹ ਬੋਰਡ ਦੇ ਉੱਤੇ, ਉਹ ਟੰਗੀ ਪਈ ਆ। ਜਾ ਸੈਣ ਨੂੰ।